ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ, ਸਿੱਧਾ ਰਸਤਾ ਵਿਖਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਜੇ ਤੁਹਾਨੂੰ ਗਾਣੇ ਗਾਉਣ ਦਾ ਸ਼ੌਕ ਹੈ ਜਾਂ ਗਾਣੇ ਸੁਣਨ ਦਾ ਸ਼ੌਕ ਹੈ ਤੇ ਫਿਰ ਸਰਚ ਕਰੋ, ਸੋਹਣੇ ਸੋਹਣੇ ਗੀਤ ਲੱਭੋ ਤੇ ਸੁਣਿਆ ਕਰੋ, ਮਨ ਸ਼ਾਂਤ ਰਹਿੰਦਾ ਹੈ। ਤੇ ਜੇ ਤੁਹਾਨੂੰ ਗਾਣ ਦਾ ਸ਼ੌਕ ਹੈ ਤੇ ਬਿਹਤਰ ਇਹੋ ਹੀ ਹੈ, ਜਾਂ ਤੇ ਘੜੇ 'ਚ ਮੂੰਹ ਪਾ ਕੇ ਕਿਸੇ ਜੰਗਲ ਦਾ ਰੁੱਖ ਕਰੋ ਤੇ ਉੱਥੇ ਬਹਿ ਕੇ ਸਕੂਨ ਨਾਲ ਮੂੰਹ ਨੂੰ ਘੜੇ 'ਚੋਂ ਨਾ ਕੱਢੋ, ਉੱਥੇ ਗਾ ਗੂ ਕੇ ਆਪਣਾ ਸ਼ੌਕ ਪੂਰਾ ਕਰ ਲਵੋ। ਤੁਹਾਡੀ ਆਵਾਜ਼ ਇੰਨੀ ਸੁਰੀਲੀ ਲੱਗੇਗੀ ਕਿ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ ਕਿ ਐਡਾ ਸੁਰੀਲਾਪਨ ਮੇਰੇ ਗਲੇ ਵਿੱਚ ਆਇਆ ਕਿੱਥੋਂ। ਤੇ ਜੇ ਤੁਸੀਂ ਬਾਥਰੂਮ ਸਿੰਗਰ ਹੋ ਤੇ ਡਰੋ ਉਸ ਵੇਲੇ ਤੋਂ ਜਦੋਂ ਗੁਆਂਢੀ ਬੂਹਾ ਖੜਕਾ ਕੇ ਪੁੱਛਣਗੇ ਭਾਜੀ ਖੈਰ ਤੇ ਹੈ, ਕੋਈ ਫੌਤ ਤਾਂ ਨਹੀਂ ਹੋ ਗਿਆ। ਤੇ ਬਿਹਤਰ ਇਹੋ ਹੀ ਹੈ ਕਿ ਤੁਸੀਂ ਰਿਸਰਚ ਕਰੋ, ਸੋਹਣੇ ਸੋਹਣੇ ਗਾਣੇ ਲੱਭੋ, ਗਾਣੇ ਸੁਣਿਆ ਕਰੋ। ਇਸ ਲਈ ਕਿ ਸੁਰ ਜਿਹੜੇ ਨੇ ਉਹ ਬੰਦੇ ਦੀ ਹਯਾਤੀ ਦੇ ਨਾਲ ਜੁੜੇ ਨੇ। ਜ਼ਿੰਦਗੀ ਦੀ ਹਰ ਸ਼ੈ ਸੁਰ ਨਾਲ ਜੁੜੀ ਹੈ, ਤਾਲ ਨਾਲ ਜੁੜੀ ਹੈ। ਤੇ ਬਿਹਤਰ ਜ਼ਿੰਦਗੀ ਗੁਜ਼ਾਰਨ ਦਾ ਇਹੋ ਹੱਲ ਹੈ ਕਿ ਤੁਸੀਂ ਸੁਰ ਤਾਲ ਨਾਲ ਜੀਓ ਤੇ ਇਸ ਬਾਰੇ ਰਿਸਰਚ ਕਰੋ ਕਿ ਕਿਹੜੇ ਸੋਹਣੇ ਗਾਣੇ ਨੇ, ਕਿਹੜੇ ਚੰਗੇ ਗੀਤ ਨੇ ਜਿਹੜੇ ਸੁਣੇ ਜਾ ਸਕਦੇ ਨੇ। ਪਰ ਇਹ ਚੇਤੇ ਰੱਖਿਆ ਜੇ ਕਿ ਪਿਆਰ ਕਰਨ ਤੋਂ ਪਹਿਲਾਂ ਤੇ ਪਿਆਰ ਕਰਨ ਤੋਂ ਬਾਅਦ ਫਿਰ ਤੁਹਾਡੀ ਹਾਲਤ ਇਹ ਹੋ ਜਾਣੀ ਹੈ ਕਿ ਨਾ ਤੁਸੀਂ ਗਾਣੇ ਸੁਣਨ ਜੋਗੇ ਰਹਿਣੇ ਨੇ ਤੇ ਨਾ ਤੁਸੀਂ ਗਾਣੇ ਗਾਣ ਜੋਗੇ ਰਹਿਣੇ ਨੇ। ਤੇ ਤਾਈਓ ਤਾਂ ਕਹਿੰਦੇ ਨੇ ਕਿ ਪਾਗਲ ਨੇ ਜੋ ਪਿਆਰ ਕਿਸੇ ਨਾਲ ਕਰਦੇ ਨੇ। ਬੜਾ ਸੋਹਣਾ ਗੀਤ ਹੈ ਇਹ, ਲਹਿੰਦੇ ਪੰਜਾਬ ਦੀ ਪੰਜਾਬੀ ਫਿਲਮ ਦਾ ਗੀਤ ਹੈ। ਪਾਗਲ ਨੇ ਜੋ ਪਿਆਰ ਕਿਸੇ ਨਾਲ ਕਰਦੇ ਨੇ। ਤਾਈਓ ਤੇ ਮੇਰੇ ਵਰਗੇ ਸਿਆਣੇ ਫਰਮਾਉਂਦੇ ਨੇ ਕਿ ਬਿਹਤਰ ਇਹ ਹੈ ਕਿ ਕਿਸੇ ਨਾਲ ਪਿਆਰ ਕਰਨ ਦੇ ਬਜਾਏ ਆਪਣੇ ਆਪ ਨਾਲ ਪਿਆਰ ਕਰੋ, ਤਾਂ ਕਿ ਦੂਜਾ ਤੁਹਾਡੇ ਪਿਆਰ ਦੇ ਜਵਾਬ ਵਿੱਚ ਪਿਆਰ ਨਹੀਂ ਦੇਗਾ ਤੇ ਤੁਸੀਂ ਫੁੜਕ ਜਾਓਗੇ, ਲੁੜਕ ਜਾਓਗੇ, ਖੁੜਕ ਜਾਓਗੇ। ਤੇ ਜੇ ਤੁਸੀਂ ਪਿਆਰ ਆਪਣੇ ਆਪ ਨਾਲ ਕਰਨੇ ਹੋ ਤੇ ਰਿਸਰਚ ਕਰੋ ਇਸ ਪਿਆਰ ਦੇ ਵਿੱਚ ਕਿੰਨਾ ਫਾਇਦਾ ਹੈ। ਕਿ ਤੁਸੀਂ ਆਪਣੀ ਗੱਲ ਮੰਨੋ ਨਾ ਮੰਨੋ ਤੁਹਾਡੀ ਮਰਜ਼ੀ, ਆਪਣੀ ਗੱਲ ਸੁਣੋ ਨਾ ਸੁਣੋ ਤੁਹਾਡੀ ਮਰਜ਼ੀ। ਤੇ ਤੁਹਾਡਾ 5-20 ਵੀ 500 ਹੈ, ਲੋਕਾਂ ਭਾਣੇ 5-20 100 ਹੋਵੇ, ਤੁਸੀਂ 500 ਦੀ ਗਿਣਤੀ ਤੇ ਅੜੇ ਰਹਿ ਸਕਦੇ ਹੋ। ਸਾਡੇ यहाँ ਰਿਸਰਚ ਦੀ ਕਮੀ ਨਹੀਂ, ਲੇਕਿਨ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿੰਨੇ ਵਪਾਰੀ ਨੇ, ਜਿੰਨੇ ਨੰਬਰ 2 ਸ਼ਰੀਫ ਆਦਮੀ ਨੇ, ਉਹ ਸਾਰਿਆਂ ਦੇ ਸਾਰਿਆਂ ਨੂੰ ਜੇ ਤੁਸੀਂ ਇਕੱਠਾ ਕਰਕੇ ਵੇਖੋ ਤੇ ਉਹਨਾਂ ਦਾ ਇੱਕੋ ਬੁੱਤ ਬਣਦਾ ਹੈ, ਉਹ ਬਣਦਾ ਹੈ ਰਿਸਰਚ ਦਾ ਬੁੱਤ, ਰਿਸਰਚ ਦਾ ਮਾਦਾ, ਜਿਹਦੇ ਰਾਹੀਂ ਉਹ ਨਾ ਸਿਰਫ ਕੋਠੇ ਤੇ ਚੜ੍ਹ ਜਾਂਦੇ ਨੇ ਬਲਕਿ ਕੋਠੇ ਤੇ ਚੜ੍ਹ ਕੇ ਬਾਕੀ ਕੋਠੇ ਤੇ ਚੜ੍ਹਨ ਵਾਲਿਆਂ ਨੂੰ ਥੱਲੇ ਧੱਕਾ ਵੀ ਦੇ ਸਕਦੇ ਨੇ। ਤੁਸੀਂ ਇਹ ਵੇਖੋ ਕਿ ਯੂਰਪ ਦੇ ਵਿੱਚ ਕੋਈ ਨਿੱਕੀ ਜਿਹੀ ਵੀ ਕੰਪਨੀ ਹੋਵੇ, ਜ਼ਿਹਨ 'ਚ ਰਵੇ ਕਿ ਜੇ ਤੁਸੀਂ ਉੱਥੇ ਛਾਬਾ ਵੀ ਲਾਉਣਾ ਚਾਹੁੰਦੇ ਹੋ ਤੇ ਉਹਦੇ ਲਈ ਵੀ ਤੁਹਾਨੂੰ ਕੋਈ ਕੰਪਨੀ ਰਜਿਸਟਰਡ ਕਰਾਉਣੀ ਪੈਂਦੀ ਹੈ। ਯੂਰਪ ਵਿੱਚ ਕੋਈ ਵੀ ਕੰਪਨੀ ਹੋਵੇ, ਉਹ ਆਪਣੇ ਪ੍ਰੋਫਿਟ ਦਾ ਇੱਕ ਖਾਸ ਹਿੱਸਾ ਜਾਂ ਆਪਣੀ ਇਨਵੈਸਟਮੈਂਟ ਦਾ ਇੱਕ ਖਾਸ ਹਿੱਸਾ ਰਿਸਰਚ ਉੱਤੇ ਜ਼ਰੂਰ ਲਾਉਂਦਾ ਹੈ। ਸਾਡੇ ਹਿਸਾਬ ਨਾਲ ਤੇ ਉਹ ਰਿਸਰਚ ਤੇ ਪੈਸਾ ਐਵੇਂ ਫਜ਼ੂਲ ਰੋੜਦਾ ਹੈ, ਲੇਕਿਨ ਉਹ ਲੋਕ ਸੱਚੀ ਮੁੱਚੀ ਰਿਸਰਚ ਕਰਦੇ ਨੇ ਤਾਂ ਕਿ ਜਿਹੜੀ ਪ੍ਰੋਡਕਟ ਉਹ ਮਾਰਕੀਟ ਵਿੱਚ ਵੇਚ ਰਹੇ ਨੇ, ਲੋਕਾਂ ਨੂੰ ਦੇ ਰਹੇ ਨੇ, ਉਹਦੇ ਵਿੱਚ ਬਿਹਤਰੀ ਲਿਆਈ ਜਾ ਸਕੇ, ਅੱਛੀ ਪ੍ਰੋਡਕਟਸ ਸਾਹਮਣੇ ਆਉਣ, ਉਹਨਾਂ ਦਾ ਮਿਆਰ ਵੀ ਬਿਹਤਰ ਹੋਵੇ ਤੇ ਉਹਨਾਂ ਦਾ ਵਿਕਣ ਦੇ ਅਤਬਾਰ ਦੇ ਨਾਲ ਮੁਕਦਾਰ ਵੀ ਵਾਧਾ ਰਹੇ। ਤੇ ਸਾਡੇ यहाँ ਜਿਹੜੇ ਰਿਸਰਚ ਬਾਜ਼ ਨੇ ਉਹ ਬੜੇ ਬਾਦਸ਼ਾਹ ਲੋਕ ਨੇ।
ਉਹ ਯੂਰਪ ਦੇ ਰਿਸਰਚ ਕਰਨ ਵਾਲੇ ਰਿਸਰਚ ਸਕਾਲਰਾਂ ਤੋਂ ਵੀ ਵੱਡੇ ਰਿਸਰਚ ਸਕਾਲਰ ਨੇ। ਉੱਥੇ ਤੇ ਕੋਈ ਰਿਸਰਚ ਸਕਾਲਰ ਜਿਹੜਾ ਹੈ, ਅਗਰ ਉਹ ਕਿਸੇ ਮੈਡੀਕਲ ਦੀ ਕੰਪਨੀ ਨਾਲ ਅਟੈਚ ਹੈ, ਉਹਨੇ ਜੇ ਸਿਰ ਪੀੜ ਦੀ ਟਿੱਕੀ ਇਜਾਦ ਕੀਤੀ ਹੈ ਤੇ ਉਹਦਾ ਪੂਰਾ ਡਿਪਾਰਟਮੈਂਟ 24 ਘੰਟੇ ਇਸੇ ਗੱਲ ਤੇ ਸਿਰ ਖਪਾਉਂਦਾ ਰਹਿੰਦਾ ਹੈ ਕਿ ਇਸ ਟਿੱਕੀ ਦੇ ਆਫਟਰ ਇਫੈਕਟਸ ਕਿਵੇਂ ਘੱਟ ਕੀਤੇ ਜਾ ਸਕਦੇ ਨੇ, ਕਿਵੇਂ ਇਹਦੇ 'ਚ ਬਿਹਤਰੀ ਲਿਆਈ ਜਾ ਸਕਦੀ ਹੈ ਜੋ ਕਿ ਸਿਹਤ ਲਈ ਨੁਕਸਾਨਦੇਹ ਨਾ ਹੋਵੇ ਤੇ ਇਹਦੇ ਆਫਟਰ ਇਫੈਕਟਸ ਘੱਟ ਜਾਣ ਤੇ ਸਸਤੀ ਵੀ ਹੋਵੇ। ਕੋਈ ਕੰਮ ਫੜ ਲਓ, ਸਿਰਫ ਦਵਾਈਆਂ ਦਾ ਸ਼ੋਭਾ ਨਹੀਂ, ਕਿਸੇ ਵੀ ਸ਼ੋਬੇ ਦੀ ਜੋ ਵੀ ਪ੍ਰੋਡਕਟ ਹੈ ਉਹਦੀ ਕੰਪਨੀ ਆਪਣਾ ਰਿਸਰਚ ਸੈੱਲ ਜ਼ਰੂਰ ਬਣਾਉਂਦੀ ਹੈ ਤਾਂ ਕਿ ਕੰਪਨੀ ਨੂੰ ਵੀ ਉਹਦਾ ਫਾਇਦਾ ਹੋਵੇ ਤੇ ਜਿਨ੍ਹਾਂ ਲੋਕਾਂ ਤੱਕ ਉਹ ਪ੍ਰੋਡਕਟ ਪਹੁੰਚਣੀ ਹੈ ਉਹਨਾਂ ਨੂੰ ਵੀ ਉਸ ਫਾਇਦੇ ਵਿੱਚ ਸ਼ਰੀਕ ਕੀਤਾ ਜਾ ਸਕੇ। ਲੇਕਿਨ ਸਾਡੇ ਰਿਸਰਚ ਬਾਸ ਚੂੰਕਿ ਯੂਰਪ ਦੇ ਰਿਸਰਚ ਸਕਾਲਰਾਂ ਤੋਂ ਵੱਡੇ ਰਿਸਰਚ ਸਕਾਲਰ ਨੇ, ਵੱਡੇ ਸਾਇੰਟਿਸਟ ਨੇ, ਲਿਹਾਜ਼ਾ ਉਹ ਇਹੋ ਹੀ ਰਿਸਰਚ ਕਰਦੇ ਨੇ ਕਿ ਅਸੀਂ ਲੈਲਪੁਰੋਂ ਬੁਨਿਆਨਾ ਬਣਵਾ ਕੇ ਉੱਤੇ ਨਾਈਕ ਦੇ ਸਟicker ਕਿਵੇਂ ਲਾ ਸਕਦੇ हैं, ਜਾਂ ਕੋਈ ਵੀ ਕਪੜਾ ਚੁੱਕ ਕੇ, ਕੋਈ ਵੀ ਪ੍ਰੋਡਕਟ ਚੁੱਕ ਕੇ ਉੱਤੇ ਮੇਡ ਇਨ ਇੰਗਲੈਂਡ, ਮੇਡ ਇਨ ਅਮਰੀਕਾ ਦੀ ਮੋਹਰ ਕਿਵੇਂ ਲਾ ਸਕਨੇ ਆ ਤੇ ਲੋਕਾਂ ਨੂੰ ਜੋ ਕਿ ਪਹਿਲਾਂ ਹੀ ਬੜੇ ਉੱਲੂ ਬਣੇ ਹੋਏ ਨੇ ਸਿਆਸਤਦਾਨਾਂ ਦੇ ਹੱਥੋਂ, ਉਹਨਾਂ ਨੂੰ ਮਜ਼ੀਦ ਉੱਲੂ ਕਿਵੇਂ ਬਣਾਇਆ ਜਾ ਸਕਦਾ ਹੈ। ਤੁਸੀਂ ਇਹ ਵੇਖ ਲਓ ਕਿ ਅੱਜ ਵੀ ਬੜੇ ਬੜੇ ਜਿਹੜੇ ਮਹਿੰਗੇ ਗਾਰਮੈਂਟਸ ਦੇ ਸਟੋਰ ਨੇ, ਤੁਸੀਂ ਉੱਥੇ ਜਾਓ, ਤੁਹਾਨੂੰ ਉੱਥੇ ਮੇਡ ਇਨ ਇੰਗਲੈਂਡ ਦੀਆਂ ਚੀਜ਼ਾਂ ਲੱਭਣਗੀਆਂ, ਮੇਡ ਇਨ ਅਮਰੀਕਾ ਦੀਆਂ ਚੀਜ਼ਾਂ ਲੱਭਣਗੀਆਂ, ਮੇਡ ਇਨ ਕੈਨੇਡਾ ਦੀਆਂ ਚੀਜ਼ਾਂ ਲੱਭਣਗੀਆਂ ਤੇ ਹੋਰ ਉਰਾ ਪਰਾ ਜਿੰਨੇ ਵੀ ਤਰੱਕੀ ਯਾਫਤਾ ਮਹੱਜ਼ਬ ਮੁਲਕ ਨੇ ਉੱਥੋਂ ਦੀਆਂ ਬਣੀਆਂ ਸ਼ੈਵਾਂ ਤੁਹਾਨੂੰ ਉੱਥੋਂ ਲੱਭਣਗੀਆਂ। ਤੇ ਜੇ ਤੁਸੀਂ ਸੱਚੀ ਮੁੱਚੀ ਤੁਹਾਡੇ ਅੰਦਰ ਕੋਈ ਨਿੱਕਾ ਮੋਟਾ ਕੋਈ ਰਿਸਰਚ ਸਕਾਲਰ ਛੁਪਿਆ ਹੈ ਤੇ ਜੇ ਤੁਸੀਂ ਉਹਦਾ ਖੁਰਾ ਕੱਢਣ ਟੁਰੋਗੇ ਤੇ ਪਤਾ ਲੱਗੇਗਾ ਕਿ ਉਹ ਸਾਰੀਆਂ ਪ੍ਰੋਡਕਟ ਕਿਸੇ ਸ਼ਾਲਮੀ ਲੁਹਾਰੀ ਜਾਂ ਕਿਸੇ ਅੰਦਰੂਨੇ ਸ਼ਹਿਰ ਦੀ ਕਿਸੇ ਗਲੀ ਦੇ ਵਿੱਚ ਤਿਆਰ ਹੋ ਰਹੀਆਂ ਹੋਣਗੀਆਂ ਤੇ ਠੱਕਾ ਠੱਕ ਉਸ ਤੇ ਠੱਪੇ ਲੱਗ ਰਹੇ ਹੋਣਗੇ। ਇਸ ਲਈ ਕਿ ਉਹਨਾਂ ਠੱਪਿਆਂ ਨੂੰ ਰੋਕਣ ਵਾਲੇ ਵੀ ਉਹ ਠੱਪੇ ਲਾਉਣ ਤੇ ਮਜਬੂਰ ਹੁੰਦੇ ਨੇ ਕਿਉਂਕਿ ਇਸ ਤੋਂ ਬਗੈਰ ਉਹਨਾਂ ਦੀ ਸਰਵਾਈਵਲ ਨਹੀਂ ਹੁੰਦੀ। ਇਸ ਲਈ ਕਿ ਉਹ ਕਹਿੰਦੇ ਨੇ ਨਾ, इफ्तार कैसर का एक शेर है कि यूं तो मेरे खून में कैसर लाखों ही अच्छाइयाँ थी, मेरी कम तनख्वाह ने मेरी हर खामी को आम किया। ते इत्थे असीं जो कुछ दफ्तरी बाबूआं दे खीसे पाने आ ਉਹਦੇ ਨਾਲ घर ਦਾ किचन नहीं चलता। अलबत्ता बंदा जे आप चाहे तो ਗੱਡੀ ਵਾਂਗੂ ਚੱਲ ਸਕਦਾ है, सिर्फ थोड़ी जी बेईमानी करनी पैंदी है ਤੇ ਬੰਦਾ बड़े सुकून ਦੇ ਨਾਲ एक ऐसा अजीम रिसर्च स्कॉलर, रिसर्च साइंटिस्ट बन सकता है कि वो पूरी दुनिया को भुआ के रख सकता है। ਹੁਣ ਇਹ ਵੇਖ ਲਓ, ਚਾਹ ਦੀ ਪੱਤੀ ਹੋਵੇ ਤੇ ਪਤਾ ਲੱਗਦਾ ਹੈ ਕਿ ਜਿਹੜੀ ਜੈਨੂਅਨ ਕੰਪਨੀ ਹੈ ਉਹਦਾ ਡੱਬਾ ਵੀ ਨੰਬਰ 2 ਡੱਬਾ ਹੈ ਤੇ ਅੰਦਰ ਪੱਤੀ ਉਹੀ ਹੈ ਜਿਹੜੀ ਕਿਸੇ ਹੋਰ ਹੀ ਪਾਸੇ ਕਿਸੇ ਹੋਰ ਹੀ ਤੰਗੋਤਾਰੀ ਗਲੀ ਦੇ ਵਿੱਚ ਤਿਆਰ ਹੋ ਰਹੀ ਹੈ। ਤੁਸੀਂ ਇਹ ਵੇਖੋ ਕਿ ਸਾਡੇ ਰਿਸਰਚ ਸਕਾਲਰ ਬੜੀ ਮਿਹਨਤ ਕਰਦੇ ਨੇ, ਇੰਨੀ ਮਿਹਨਤ ਕਰਦੇ ਨੇ ਕਿ ਜਿਹਦੀ ਕੋਈ ਹੱਦ ਕੋਈ ਨਹੀਂ। ਸੋਚ ਸੋਚ ਕੇ ਪਾਗਲ ਹੋ ਜਾਂਦੇ ਨੇ ਕਿ ਮਿਰਚਾਂ ਵਿੱਚ ਮਿਰਚਾਂ ਦੀ ਖੁਸ਼ਬੂ ਵੀ ਆਵੇ ਤੇ ਉਹ ਮਿਰਚਾਂ ਵੀ ਨਾ ਹੋਣ, ਲੱਕੜੀ ਦਾ ਬੁਰਾਦਾ ਹੋਵੇ। ਉਹ ਇੰਨੀ ਮਿਹਨਤ ਕਰਦੇ ਨੇ ਕਿ ਜਿਹੜੀ ਦਵਾਈ ਉਹਨਾਂ ਨੂੰ ਵੇਚਣੀ ਹੈ ਜਾਂ ਵੇਚਣੀ ਪੈਂਦੀ ਹੈ ਜਾਂ ਉਹ ਵੇਚ ਰਹੇ ਨੇ ਜਾਂ ਲੋਕਾਂ ਤੇ ਕੁਪੜਾ ਰਹੇ ਨੇ, ਉਹਦੀ ਡੱਬੀ ਵੇਖ ਕੇ ਇੰਜ ਲੱਗੇ ਕਿ ਇਹੋ ਜਿਹਾ ਟੀਕਾ, ਇਹੋ ਜਿਹੀ ਗੋਲੀ, ਇਹੋ ਜਿਹਾ ਸੀਰਪ ਜਿਹੜਾ ਹੈ ਉਹ ਸਿਰਫ ਯੂਰਪ ਵਿੱਚ ਬਣ ਸਕਦਾ ਹੈ, ਇੱਥੇ ਨਹੀਂ ਬਣ ਸਕਦਾ। ਤੇ ਤਿਆਰੀ ਉਹਦੀ ਉਹ 2.5 ਮਰਲਾ ਕਿਸੇ ਕੋਠੇ ਦੇ ਵਿੱਚ ਹੋ ਰਹੀ ਹੁੰਦੀ ਹੈ ਔਰ ਲੋਕ ਉਸ ਨੂੰ ਅਸਲੀ ਨੰਬਰ 1 ਮੈਡੀਸਨ ਸਮਝ ਕੇ ਲੈ ਕੇ ਜਾ ਰਹੇ ਹੁੰਦੇ ਨੇ। ਕਿ ਜ਼ਿੰਦਗੀ ਦਾ ਜੋ ਵੀ ਸ਼ੋਭਾ ਹੈ ਜਿਹੜਾ ਲੋਕਾਈ ਨਾਲ ਜੁੜਿਆ ਹੈ, ਉਹ ਭਾਵੇਂ ਖਾਣ ਪੀਣ ਦੀਆਂ ਸ਼ੈਵਾਂ ਨੇ, ਯੂਰਪ ਵਿੱਚ ਤੇ ਖਾਣ ਪੀਣ ਦੀ ਸ਼ੈ 'ਚ ਮਿਲਾਵਟ ਫੜੀ ਜਾਏ ਤੇ ਉਹਦਾ ਜੁਰਮ ਤੇ ਬੰਦੇ ਮਾਰਨ ਤੋਂ ਵੱਡਾ ਜੁਰਮ ਹੁੰਦਾ ਹੈ। ਤੇ ਸਾਡੇ यहाँ ਬੰਦਾ ਮਰ ਗਿਆ, ਮੱਖੀ ਮਰ ਗਈ ਇੱਕ ਬਰਾਬਰ ਹੈ, ਮੱਛਰ ਮਰ ਗਿਆ ਇੱਕ ਬਰਾਬਰ ਹੈ।
ਕੋਈ ਪਰਵਾਹ ਹੀ ਨਹੀਂ ਕਰਦਾ। ਤੇ ਉਹਨਾਂ ਨੂੰ ਰੋਕਣ ਲਈ ਉਹਨਾਂ ਰਿਸਰਚ ਸਕॉलਰਾਂ ਦੀ ਇਸ ਸਾਇੰਟੀਫਿਕ ਸੋਚ ਅਪਰੋਚ ਨੂੰ ਡੱਕਣ ਵਾਲਿਆਂ ਲਈ ਜਿਹੜੇ ਕਾਰਿੰਦੇ ਮੁਤੱਇਨ ਕੀਤੇ ਜਾਂਦੇ ਨੇ, ਉਹਨਾਂ ਦੀਆਂ ਤਨਖਾਹਾਂ ਵੇਖ ਲਓ ਤੇ ਉਹਨਾਂ ਕੋਲ ਸਿਵਾਏ ਬੇਈਮਾਨੀ ਦੇ ਆਪਣੇ ਸਰਵਾਈਵਲ ਲਈ ਕੋਈ ਹੋਰ ਰਸਤਾ ਹੁੰਦਾ ਹੀ ਨਹੀਂ। ਤੇ ਬਿਹਤਰ ਇਹੋ ਹੀ ਹੈ ਕਿ ਰਿਸਰਚ ਕਰੋ, ਟਿਕਾ ਕੇ ਰਿਸਰਚ ਕਰੋ ਤੇ ਹਮੇਸ਼ਾ ਇਹੋ ਸੋਚੋ ਪਾਗਲ ਨੇ ਜੋ ਪਿਆਰ ਕਿਸੇ ਨਾਲ ਕਰਦੇ ਨੇ। ਤੇ ਹਾਂ, ਇਹੋ ਜਿਹੀ ਰਿਸਰਚ ਵਾਸਤੇ, ਇਹੋ ਜਿਹਾ ਰਿਸਰਚ ਸਕਾਲਰ ਬਣਨ ਵਾਸਤੇ ਜੋ ਲੋਕਾਂ ਨੂੰ ਸਾਹ ਲੈਣ ਤੋਂ ਮਹਿਰੂਮ ਕਰ ਸਕਦਾ ਹੈ, ਤੁਹਾਨੂੰ ਸਿਰਫ ਇੱਕ ਨਿੱਕਾ ਜਿਹਾ ਕੰਮ ਕਰਨਾ ਪੈਣਾ ਹੈ। ਤੇ ਨਿੱਕਾ ਜਿਹਾ ਕੰਮ ਸਿਰਫ ਇੰਨਾ ਹੈ ਕਿ ਜ਼ਮੀਰ ਨੂੰ ਮਾਰਨਾ ਪੈਣਾ ਹੈ। ਤੇ ਉਸ ਜ਼ਮੀਰ ਦਾ ਫਾਇਦਾ ਕੀ, ਜਿਹਨੂੰ ਤੁਸੀਂ ਖੀਸੇ 'ਚ ਪਾ ਕੇ ਘੁੰਮਦੇ ਰਹੋ ਤੇ ਮਾਰਕੀਟ ਦੇ ਵਿੱਚ ਉਸ ਜ਼ਮੀਰ ਦਾ ਟਕੇ ਦਾ ਵੀ ਮੁੱਲ ਨਾ ਹੋਵੇ। ਇਸ ਲਈ ਕਿ ਲੋਕੀ ਚੰਗਾ ਜਾਂ ਬਿਹਤਰ ਇਨਸਾਨ ਨਹੀਂ ਵੇਖਦੇ, ਸਿਰਫ ਉਹਦੀ ਸਮਾਜੀ ਹੈਸੀਅਤ ਵੇਖਦੇ ਨੇ, ਉਹਦੀ ਗੱਡੀ ਵੇਖਦੇ ਨੇ, ਉਹਦੀ ਕੋਠੀ ਵੇਖਦੇ ਨੇ। ਇਹ ਨਹੀਂ ਵੇਖਦੇ ਕਿ ਉਸ ਚਿੱਟੇ ਕੱਪੜੇ ਵਾਲਿਆਂ ਦਾ ਮਨ ਕਿੰਨਾ ਕੁ ਮੈਲਾ ਹੈ। ਤੇ ਜੇ ਤੁਸੀਂ ਗੌਰ ਫਰਮਾਓ ਤੇ ਉਹਨਾਂ ਦੀਆਂ ਜਾਇਦਾਦਾਂ, ਪ੍ਰਾਪਰਟੀਆਂ ਦੇ ਪਿੱਛੇ ਸਿਰਫ ਇੱਕ ਨਿੱਕੀ ਜਿਹੀ ਗੱਲ ਲੁਕੀ ਹੁੰਦੀ ਹੈ ਕਿ ਉਹਨਾਂ ਨੇ ਬੜੇ ਸਬਰ ਸਕੂਨ ਦੇ ਨਾਲ ਇਹ ਸੋਚ ਲਿਆ ਹੈ ਕਿ ਪਾਗਲ ਨੇ ਜੋ ਪਿਆਰ ਕਿਸੇ ਨਾਲ ਕਰਦੇ ਨੇ ਤੇ ਬੜੇ ਆਰਾਮ ਦੇ ਨਾਲ ਜ਼ਮੀਰ ਮਾਰ ਕੇ ਸਾਰੀਆਂ ਮੌਜਾਂ ਲੁੱਟ ਲੈਂਦੇ ਨੇ। ਤੇ ਮੇਰਾ ਮਸ਼ਵਰਾ ਤੁਹਾਨੂੰ ਇਹੋ ਹੀ ਹੈ ਕਿ ਤੁਸੀਂ ਵੀ ਸਿਰਫ ਆਪਣੇ ਆਪ ਨਾਲ ਪਿਆਰ ਕਰੋ, ਆਪਣੇ ਆਪ ਤੇ ਰਿਸਰਚ ਕਰੋ, ਪਬਲਿਕ ਤੇ ਰਿਸਰਚ ਕਰੋ ਕਿ ਪਬਲਿਕ ਦੀ ਡਿਮਾਂਡ ਕੀ ਹੈ, ਉਹਦੀ ਸਾਈਕੀ ਨਾਲ ਖੇਡੋ, ਉਹਨਾਂ ਦੀਆਂ ਮਜਬੂਰੀਆਂ ਨਾਲ ਖੇਡੋ। ਇਸ ਲਈ ਕਿ ਜੇ ਤੁਸੀਂ ਉਹਨਾਂ ਦੀ ਮਜਬੂਰੀਆਂ ਨਾਲ ਨਹੀਂ ਖੇਡੋਗੇ, ਇਹ ਹੁਨਰ, ਇਹ ਵਸਤ ਤੁਹਾਡੇ ਵਿੱਚ ਨਹੀਂ ਹੋਏਗਾ ਤੇ ਵੇਲਾ ਤੁਹਾਡੇ ਨਾਲ ਖੇਡੇਗਾ, ਤੁਹਾਨੂੰ ਫੁੱਟਬਾਲ ਬਣਾ ਲਏਗਾ, ਇੰਨੇ ਕੁ ਠੁੱਡੇ ਮਾਰੇਗਾ, ਇੰਨੇ ਕੁ ਠੁੱਡੇ ਮਾਰੇਗਾ ਕਿ ਤੁਹਾਨੂੰ ਲੱਗੇਗਾ ਕਿ ਯਾਰ ਇਹਨੂੰ ਕਹਿੰਦੇ ਨੇ ਫੱਟ ਕੀ ਹੁੰਦੇ ਨੇ। ਨਾਲੇ ਫਿਰ ਹੁੰਦਾ ਇਹ ਵੀ ਹੈ ਨਾ ਕਿ ਬਗਾਨਾ ਜੇ ਸਿਰ ਵੀ ਪਾੜ ਦੇ ਤੇ ਬੰਦਾ ਕਹਿੰਦਾ ਨੈਵਰ ਮਾਈਂਡ, ਗੱਲ ਹੀ ਕੋਈ ਨਹੀਂ ਮੇਰੇ ਬਾਦਸ਼ਾਹ, ਬਹੁਤੀ ਗੱਲ ਹੈ, 5-7 ਟਾਂਕੇ ਲੱਗ ਜਾਣਗੇ ਜਾਂ ਅਸੀਂ ਫੁੜਕ ਜਾਵਾਂਗੇ। ਤੇ ਆਪਣਾ ਜਦੋਂ ਫੁੱਲ ਵੀ ਸੁੱਟਦਾ ਹੈ ਤੇ ਇੰਜ ਲੱਗਦਾ ਹੈ ਉਹ ਫੁੱਲ ਸਨੇ ਗਮਲੇ ਦੇ ਤੁਹਾਡੇ ਸਿਰ ਤੇ ਆ ਕੇ ਵੱਜਿਆ ਹੈ। ਅੱਗੋਂ ਤੁਸੀਂ ਬਚੋ ਨਾ ਬਚੋ, ਇਹ ਤੁਹਾਡੀ ਕਿਸਮਤ ਹੈ। ਤੇ ਬਿਹਤਰ ਇਹੋ ਹੀ ਹੈ ਕਿ ਤੁਸੀਂ ਜ਼ਮੀਰ ਮਾਰ ਦਿਓ ਜੇ ਸੁੱਖ ਸਕੂਨ ਨਾਲ ਜੀਣਾ ਚਾਹੁੰਦੇ ਹੋ। ਜੇ ਇਨਸਾਨਾਂ ਤਰ੍ਹਾਂ ਜੀਣਾ ਚਾਹੁੰਦੇ ਹੋ ਤੇ ਫਿਰ ਲੰਮਾ ਪੈਂਦਾ ਹੈ, ਬੜਾ ਜਫਰ ਜਾਲਣਾ ਪਏਗਾ, ਬੜੇ ਜ਼ਖਮ ਚੁੱਕਣੇ ਪੈਣਗੇ ਤੇ ਨੰਗੇ ਪੈਰੀਂ ਸ਼ੀਸ਼ੇ ਤੇ ਟੁੱਟੇ ਹੋਏ ਕੱਚ ਤੇ ਟੁਰਨਾ ਪਏਗਾ, ਭਖਦੀ ਹੋਈ ਰੇਤ ਤੇ ਟੁਰਨਾ ਪਏਗਾ, ਤਲੀਆਂ ਜ਼ਖਮਾਨੀਆਂ ਪੈਣਗੀਆਂ, ਰੂਹ ਫਟੜ ਕਰਨੀ ਪਏਗੀ। ਇਸ ਲਈ ਕਿ ਹਰ ਸ਼ੈ ਦਾ ਇੱਕ ਮੁੱਲ ਹੁੰਦਾ ਹੈ। ਜੇ ਤੁਸੀਂ ਜ਼ਮੀਰ ਬਚਾ ਕੇ ਜੀਣਾ ਚਾਹੁੰਦੇ ਹੋ ਤੇ ਉਹਦਾ ਤੇ ਐਡਾ ਕੁ ਭਾਰੀ ਮੁੱਲ ਹੈ ਕਿ ਜਿਹਨੂੰ ਚੁੱਕਣ ਲਈ ਬੜਾ ਹੌਸਲਾ ਚਾਹੀਦਾ ਹੈ। ਤੇ ਸੌਖਾ ਕੰਮ ਇਹੋ ਹੀ ਹੈ, ਜੇ ਤੁਸੀਂ ਇਸ ਸਮਾਜ ਦੇ ਵਿੱਚ ਸੌਖਾ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਬਸ ਨਿੱਕਾ ਜਿਹਾ ਕੰਮ ਕਰੋ, ਜ਼ਮੀਰ ਮਾਰ ਦਿਓ, ਸਕੂਨ ਨਾਲ ਜੀਵੋ, ਉੱਚ ਪੌੜੀ ਚੜ੍ਹ ਕੇ ਜੀਓ, ਲੋਕਾਂ ਨੂੰ ਮਧੋਲ ਕੇ ਜੀਓ। ਸਮਾਜ ਵਿੱਚ ਤੁਹਾਡੀ ਇੱਜ਼ਤ ਵੀ ਹੋਏਗੀ, ਤੁਹਾਡਾ ਰੁਤਬਾ ਵੀ ਵਧੇਗਾ, ਲੋਕ ਤੁਹਾਨੂੰ ਚੁੱਕ ਚੁੱਕ ਕੇ ਸਲਾਮ ਵੀ ਕਰਨਗੇ ਤੇ ਤੁਸੀਂ ਬੜੇ ਸਕੂਨ ਦੇ ਨਾਲ ਭਾਵੇਂ ਘਰ 'ਚ ਬੈਠ ਕੇ ਗਾਓ, ਭਾਵੇਂ ਅਸੈਂਬਲੀ 'ਚ ਬੈਠ ਕੇ ਗਾਓ, ਭਾਵੇਂ ਵਾਸ਼ਰੂਮ 'ਚ ਬੈਠ ਕੇ ਗਾਓ, ਭਾਵੇਂ ਜੰਗਲ ਵਿੱਚ ਬੈਠ ਕੇ ਗਾਓ ਤੇ ਬੜੇ ਆਰਾਮ ਨਾਲ ਗਾਓ। ਪਾਗਲ ਨੇ ਜੋ ਪਿਆਰ ਕਿਸੇ ਨਾਲ ਕਰਦੇ ਨੇ। ਤੇ ਬਿਹਤਰ ਇਹੋ ਹੀ ਹੈ ਆਪਣੇ ਆਪ ਨਾਲ ਪਿਆਰ ਕਰਨ ਦਾ ਵੱਲ ਸਿੱਖੋ ਜੇ ਜੀਣਾ ਚਾਹੁੰਦੇ ਹੋ ਇਸ ਸਮਾਜ ਦੇ ਵਿੱਚ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।